उन्होंने बचाया उन्होंने लेकिन बचा तो लिया पर उन्होंने सानू फिर कन्वर्ट करने की कोशिश की और कर लिया कन्वर्ट उन्होंने सानू मसीह च ले जाके बकायदा उत्ते कलमा पढ़वाया साढ़े तो सारे टब्बर तो नाम ही दिते मेरा भी नाम रखा मैंने याद है मेरा नाम खलील रखा उन्होंने। मेरा जन्म सुहावा टिलवा। ਲੋ ਜੀ ਬਾਬਾ ਜੀ ਮਨੋਹਰ ਲਾਲ ਸ਼ਰਮਾ ਸਾਹਿਬ ਮੈਂ ਆ ਗਿਆ ਤੁਹਾਡੇ ਪਿੰਡ ਸੁਹਾਵਾ ਢਿੱਲਵਾਂ ਜ਼ਿਲ੍ਹਾ ਗੁਜਰਾਂਵਾਲਾ ਔਰ ਮੈਂ ਵਹਾਲਣਾ ਤੁਹਾਨੂੰ ਤੁਹਾਡਾ ਘਰ ਜਿਹੜਾ 1947 ਵੇਲੇ ਤੁਸੀਂ ਔਰ ਤੁਹਾਡੀ ਫੈਮਿਲੀ ਇੱਥੇ ਛੱਡ ਗਏ ਤੁਹਾਡੀ ਦੁਕਾਨ ਉਹ ਮਸਜਿਦ ਜਿੱਥੇ ਤੁਹਾਨੂੰ ਮੁਸਲਮਾਨ ਕੀਤਾ ਗਿਆ ਸੀ ਉਹ ਬਜ਼ੁਰਗ ਜਿਹੜੇ ਤੁਹਾਡੇ ਉਦੋਂ ਹਾਨੀ ਸਨ ਲੇਕਿਨ ਹੁਣ ਉਹ ਵੀ ਤੁਹਾਡੀ ਉਮਰ ਦੇ ਹੋ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੁਹਾਡਾ ਘਰ ਵੇਖਾਂਗੇ ਕਿ ਉੱਥੇ ਹੁਣ ਕੀ ਹੈ ਅੱਜ ਵੀ ਮੌਜੂਦ ਹੈ ਨਹੀਂ ਮੌਜੂਦ ਜਾਂ ਉਹ ਗਲੀਆਂ ਜਿੱਥੇ ਤੁਸੀਂ ਖੇਡਦੇ ਹੁੰਦੇ ਸੋ ਇਹ ਸਾਰਾ ਕੁਝ ਤੁਹਾਨੂੰ ਇਸ ਵੀਡੀਓ 'ਚ ਮੈਂ ਵਿਖਾਲਣਾ ਹੈ। ਇਸ ਲਈ ਦੋਸਤੋ ਜਿਹੜੇ ਨਵੇਂ ਜੁੜੇ ਨੇ ਉਹਨਾਂ ਨੂੰ ਮੈਂ ਦੱਸ ਦਿਆਂ ਕਿ ਇਹ ਬਾਬਾ ਜੀ ਮਨੋਹਰ ਲਾਲ ਸ਼ਰਮਾ ਸਾਹਿਬ ਜਿਨ੍ਹਾਂ ਨੇ ਇੱਕ YouTube ਚੈਨਲ ਬੱਲੇ ਬੱਲੇ ਫਿਲਮ ਐਂਡ ਰਿਕਾਰਡਿੰਗਸ ਉੱਥੇ ਇੰਟਰਵਿਊ ਦਿੱਤੇ ਹੋਏ ਆਖਿਆ ਕਿ ਮੇਰਾ ਜਨਮ ਹੋਇਆ ਸੀ ਸੁਹਾਵਾ ਢਿੱਲਵਾਂ ਪਿੰਡ ਤਹਿਸੀਲ ਏਮਨਾਬਾਦ ਤੇ ਜ਼ਿਲ੍ਹਾ ਗੁਜਰਾਂਵਾਲਾ ਔਰ ਥਾਣਾ ਵਾਂਡੋ ਤੇ ਉੱਥੇ ਜਨਾਬ ਅਸੀਂ ਹਿੰਦੂ ਖਾਨਦਾਨ ਸਾਂ ਚੋਪੜਾ ਸਾਡੀ ਜਿਹੜੀ ਹੈ ਨਾ ਉਹ ਆਲ ਸੀ ਔਰ ਉੱਥੇ ਅਸੀਂ 8-10 ਘਰ ਸਾਂ ਹਿੰਦੂਆਂ ਦੇ ਉਸ ਪਿੰਡ 'ਚ ਜ਼ਿਆਦਾ ਮੁਸਲਮਾਨ ਰਹਿੰਦੇ ਸਨ ਤੇ ਉੱਥੇ ਜਨਾਬ ਸਾਡਾ ਸਾਹੂਕਾਰਾ ਹੁੰਦਾ ਸੀ ਦੁਕਾਨ ਸੀ ਸਾਡੀ ਪਿੰਡ ਦੇ ਵਿੱਚ ਔਰ ਉੱਥੇ ਅਸੀਂ 1947 ਵੇਲੇ ਜਦੋਂ ਫਿਰ ਆਉਣ ਲੱਗੇ ਤੇ ਅਸੀਂ ਆਉਣਾ ਨਹੀਂ ਸਾ ਚਾਹੁੰਦੇ ਫਿਰ ਲੋਕਾਂ ਨੇ ਸਾਨੂੰ ਪਨਾਹ ਦਿੱਤੀ ਇੱਕ ਮਾਈ ਕਸ਼ਮੀਰਨ ਸੀ ਉੱਥੇ ਸਾਡੀ ਹਮਸਾਈ ਮੁਸਲਮਾਨ ਉਹਨੇ ਸਾਡਾ ਬੜਾ ਸਾਥ ਦਿੱਤਾ ਕਿਉਂਕਿ ਉਹ ਮੇਰੀ ਮਾਂ ਕੋ ਕਦੀ ਕਦੀ ਜ਼ਰੂਰਤ ਪੂਰੀ ਕਰਨ ਵਾਸਤੇ ਕੋਈ ਆਨਾ ਦਵਾਨੀ ਲੈ ਜਾਂਦੀ ਹੁੰਦੀ ਸੀ ਉਧਾਰ ਤੇ ਮੇਰੀ ਮਾਂ ਉਹਦੇ ਕੋਲ ਸੂਦ ਨਹੀਂ ਸੀ ਲੈਂਦੀ ਬਸ ਵਾਪਸ ਪੈਸੇ ਲੈ ਲੈਂਦੀ ਹੁੰਦੀ ਸੀ ਤੇ ਇਸ ਲਈ ਫਿਰ ਅਸੀਂ ਜਨਾਬ ਕਹਿੰਦੇ ਨੇ ਕਿ ਉੱਥੋਂ ਜਦੋਂ ਆਉਣਾ ਨਹੀਂ ਸਾ ਚਾਹੁੰਦੇ ਤੇ ਪਿੰਡ ਵਾਲਿਆਂ ਸਾਨੂੰ ਤਹੱਫਜ਼ ਦਿੱਤਾ ਬਾਹਰ ਦੇ ਜੱਥਿਆਂ ਕੋਲ ਲੇਕਿਨ ਇਹ ਕਿਹਾ ਕਿ ਅਗਰ ਤੁਸੀਂ ਰਹਿਣਾ ਚਾਹੁੰਦੇ ਹੋ ਤੇ ਮੁਸਲਮਾਨ ਹੋ ਜਾਓ ਫਿਰ ਤੁਹਾਡੀ ਵਾਲ ਵੀ ਕੋਈ ਨਹੀਂ ਵੇਖੇਗਾ। ਅਸੀਂ ਮੁਸਲਮਾਨ ਸਾਰਾ ਟੱਬਰ ਹੋ ਗਏ ਔਰ ਮੇਰਾ ਨਾਂ ਖਲੀਲ ਰੱਖਿਆ ਗਿਆ ਮੈਨੂੰ ਅੱਜ ਵੀ ਯਾਦ ਹੈ ਤੇ ਲਿਹਾਜ਼ਾ ਫਿਰ ਅਸੀਂ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ ਲੇਕਿਨ ਕੁਝ ਹੀ ਅਰਸੇ ਬਾਅਦ ਸਾਨੂੰ ਪਤਾ ਚੱਲਿਆ ਕਿ ਸਾਨੂੰ ਵਾਪਸ ਹੀ ਜਾਣਾ ਪੈਣਾ ਟੁਰ ਜਾਂਦੇ ਆ ਲਿਹਾਜ਼ਾ ਫਿਰ ਅਸੀਂ ਜਨਾਬ ਉੱਥੋਂ ਸਭ ਕੁਝ ਛੱਡ ਛਡਾ ਕੇ ਔਰ ਬਿਲਕੁਲ ਖਾਲੀ ਹੱਥੀ ਅਸੀਂ ਇੰਡੀਆ ਆ ਗਏ ਤੇ ਇੰਡੀਆ ਆ ਕੇ ਫਿਰ ਜਿਹੜੀ ਹੈ ਨਾ ਉਹ ਅਸੀਂ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਛੱਲੀਆਂ ਵੇਚੀਆਂ ਕੁਲਫੀਆਂ ਵੇਚੀਆਂ ਪਾਪੜ ਵੇਚੇ ਔਰ ਅੱਜ ਅੱਲਾ ਦਾ ਸ਼ੁਕਰ ਹੈ ਕਿ ਬਾਬਾ ਮਨੋਹਰ ਲਾਲ ਸ਼ਰਮਾ ਸਾਹਿਬ ਪ੍ਰਿੰਸੀਪਲ ਇਹਨਾਂ ਦਾ ਬੇਟਾ ਡਾਕਟਰ ਇੱਕ ਬੇਟਾ ਪ੍ਰਿੰਸੀਪਲ ਇੱਕ ਬਹੂ ਡਾਕਟਰ ਇਹਨਾਂ ਕੋਲ ਇਸ ਵੇਲੇ ਕਾਫੀ ਕੁਝ ਹੈਗਾ ਲੇਕਿਨ ਆਪਣੇ ਪਿੰਡ ਨੂੰ ਨਹੀਂ ਭੁੱਲੇ ਤੇ ਚਲੋ ਜਨਾਬ ਚੱਲਦੇ ਆ ਹੁਣ ਪਿੰਡ ਦੇ ਵਿੱਚ ਤੇ ਨਾਲੇ ਉਹ ਗਲੀਆਂ ਬਾਜ਼ਾਰ ਵੇਖਦੇ ਆ ਤੇ ਨਾਲੇ ਜਨਾਬ ਕਿਸੇ ਬਜ਼ੁਰਗ ਨਾਲ ਵੀ ਗੱਲ ਕਰਨੇ ਆ ਤੇ ਫਿਰ ਜਨਾਬ ਤੁਹਾਨੂੰ ਪਤਾ ਲੱਗੇਗਾ ਕਿ 1947 ਵਾਲਾ ਸੁਹਾਵਾ ਢਿੱਲਵਾਂ ਅੱਜ ਕਿਸ ਸਾਲ ਦੇ ਵਿੱਚ। ਲਓ ਜੀ ਦੋਸਤੋ ਇਹ ਆ ਗਿਆ ਪਿੰਡ ਸੁਹਾਵਾ ਢਿੱਲਵਾਂ ਔਰ ਇਹ ਸਕੂਲ ਤੇ ਇਹ ਉਹੀ ਪਿੰਡ ਜਨਾਬ ਜਿੱਥੋਂ 1947 ਵੇਲੇ ਇੱਕ ਹਿੰਦੂ ਫੈਮਿਲੀ ਲਾਲਾ ਕੇਸਰ ਮਲ ਜੀ ਤੇ ਉਹਨਾਂ ਦੀ ਪਤਨੀ ਉਹਨਾਂ ਦੀ ਮਿਸਿਸ ਰਾਮ ਪਿਆਰੀ ਸਾਹਿਬਾ ਜਿਨ੍ਹਾਂ ਨੂੰ ਕੁਸ਼ਵਾਵਤੀ ਵੀ ਕਹਿੰਦੇ ਸਨ ਉਹ ਆਪਣੇ ਬੱਚਿਆਂ ਨੂੰ ਲੈ ਕੇ ਤੇ ਇਸ ਪਿੰਡ ਤੋਂ ਹਮੇਸ਼ਾ ਵਾਸਤੇ ਇੰਡੀਆ ਚਲੇ ਗਏ। ਉਸ ਤੋਂ ਬਾਅਦ ਇੱਕ ਵਾਰੀ 1959 ਦੇ ਵਿੱਚ ਲਾਲਾ ਕੇਸਰ ਮਲ ਤੇ ਉਹਨਾਂ ਦੀ ਜਿਹੜੀ ਮਿਸਿਸ ਸਨ ਰਾਮ ਪਿਆਰੀ ਕੁਸ਼ਵਾਵਤੀ ਉਹ ਇੱਥੇ ਵੀ ਆਏ ਸਨ ਇੱਕ ਹਫ਼ਤੇ ਵਾਸਤੇ ਔਰ ਇੱਕ ਹਫ਼ਤਾ ਰਹਿ ਕੇ ਮੁਸਲਮਾਨਾਂ ਦੇ ਘਰ ਤੇ ਫਿਰ ਵਾਪਸ ਗਏ ਸਨ ਤੇ ਅੱਜ ਹੁਣ ਇਸ ਦੁਨੀਆ ਦੇ ਵਿੱਚ ਲਾਲਾ ਸਾਹਿਬ ਲਾਲਾ ਕੇਸਰ ਮਲ ਜੀ ਤੇ ਉਹਨਾਂ ਦੀ ਮਿਸਿਸ ਤੇ ਨਹੀਂ ਮੌਜੂਦ ਲੇਕਿਨ ਉਹਨਾਂ ਦੇ ਜੋ ਬੇਟੇ ਨੇ ਸ਼੍ਰੀ ਮਨੋਹਰ ਲਾਲ ਚੋਪੜਾ ਜੀ ਜੋ ਕਿ ਇੱਕ ਪ੍ਰਿੰਸੀਪਲ ਰਿਟਾਇਰਡ ਨੇ ਉਹਨਾਂ ਨੂੰ ਅਸੀਂ ਉਹਨਾਂ ਦਾ ਪਿੰਡ ਵਹਾਲਨੇ ਆ ਘਰ ਵਹਾਲਨੇ ਆ ਗਲੀਆਂ ਵਹਾਲਨੇ ਆ। ਹੁਣ ਸੁਣਦਾ ਹੋਣਾ ਉਹ ਤੂੰ ਮਨੋਹਰ ਆ ਜਾ ਤੂੰ ਇੱਥੇ ਕੀ ਹੋਣ ਡਿਆ ਨੌਕਰੀ ਛੱਡ ਬੈਠਾ ਤੂੰ ਹਾਂ ਤੇ ਆ ਜਾ ਤੈਨੂੰ ਕੋਈ ਖਾਣੀ ਖਾਂਦਾ ਇੱਥੇ ਉਹ ਹੀ ਪਿੰਡ ਸੁਹਾਵਾ। ਲਓ ਜੀ ਅਸੀਂ ਜਾ ਰਹੇ ਹਾਂ ਹੁਣ ਤੁਹਾਨੂੰ ਘਰ ਵਹਾਲਾਂਗੇ ਬਾਬਾ ਮਨੋਹਰ ਲਾਲ ਚੋਪੜਾ ਸਾਹਿਬ ਦਾ ਤੇ ਇਹ ਰਸਤੇ 'ਚ ਆਈਏ ਉਹ ਪੁਰਾਣੀ ਹਵੇਲੀ ਜਿਹੜੀ ਕਿ DC ਸਾਹਿਬ ਦੀ ਸੀ ਜਿਨ੍ਹਾਂ ਦਾ ਨਾਂ ਸੀ ਗੁਲਾਮ ਮੁਸਤਫਾ ਸਾਹਿਬ ਤੇ ਇੱਥੇ ਹੀ ਇਹ ਹਿੰਦੂ ਖਾਨਦਾਨ ਨੂੰ ਜੱਥਿਆਂ ਕੋਲੋਂ ਬਚਾਉਣ ਵਾਸਤੇ ਹਿਫਾਜ਼ਤ ਦੇ ਤੌਰ ਤੇ ਰੱਖਿਆ ਗਿਆ ਸੀ। ਇਹ ਉਹ ਹਵੇਲੀ ਖੰਡਰ ਬਣ ਚੁੱਕੀ ਹੈ ਇਹਦੀ ਮੈਂ ਅਲੱਗ ਤੋਂ ਵੀਡੀਓ ਪਾਵਾਂਗਾ ਔਰ ਇੱਥੇ ਹੀ ਉਹ ਪਿੱਛੇ ਇੱਕ ਦੂਰ ਚੁਬਾਰਾ ਨਜ਼ਰ ਆ ਰਿਹਾ ਜਿਹੜਾ ਕਿ ਉਸ ਦੌਰ ਦੇ ਜ਼ੈਲਦਾਰ ਸਫੇਦਪੋਸ਼ ਬਸ਼ੀਰੁੱਲਾ ਸਾਹਿਬ ਦਾ ਇਹ ਘਰ ਹੈਗਾ ਸੀ ਪਿੰਡ ਦੇ ਵਿੱਚ ਚੁਬਾਰਾ ਤੇ ਅਸੀਂ ਜਾ ਰਹੇ ਹਾਂ ਜਨਾਬ ਇਸ ਵੇਲੇ ਸ਼੍ਰੀ ਮਨੋਹਰ ਲਾਲ ਚੋਪੜਾ ਸਾਹਿਬ ਦਾ ਘਰ ਤੁਹਾਨੂੰ ਵਿਖਾਲਨੇ ਆ ਠੀਕ ਹੈ ਨਾ ਦੋਸਤੋ। ਸੱਜੇ ਪਾਸੇ ਜਿਹੜੀ ਦੀਵਾਰ ਹੈਗੀ ਹੈ ਨਾ ਇਹ ਬਿਲਕੁਲ ਉਹ ਹੀ ਹੈ ਜਿਹੜੀ ਕਿ ਹਵੇਲੀ ਸੀ DC ਸਾਹਿਬ ਦੀ ਉਹਦਾ ਬੈਕ ਸਾਈਡ ਹੈ
ਲੇਕਿਨ ਥੋੜੀ ਦੂਰ ਹੀ ਰਹਿ ਗਿਆ ਘਰ ਸ਼੍ਰੀ ਮਨੋਹਰ ਲਾਲ ਸ਼ਰਮਾ ਹੋਰਾਂ ਦਾ, ਜਿੱਥੇ ਉਹਨਾਂ ਦਾ ਬਚਪਨ ਗੁਜ਼ਰਿਆ। ਲੇਕਿਨ ਇੱਥੇ ਰਸਤੇ 'ਚ ਉਹ ਮਸਜਿਦ ਵੀ ਆਏਗੀ ਜਿੱਥੇ ਇਸ ਖਾਨਦਾਨ ਹਿੰਦੂ ਖਾਨਦਾਨ ਨੂੰ ਮੁਸਲਮਾਨ ਕੀਤਾ ਗਿਆ ਤਾਂ ਕਿ ਇਹਨਾਂ ਤੇ ਹਮਲਾ ਨਾ ਹੋ ਸਕੇ, ਔਰ ਜੇ ਕੋਈ ਇਹਨਾਂ ਨੂੰ ਨੁਕਸਾਨ ਪਹੁੰਚਾਉਣ ਆਏ ਤੇ ਉਹਨਾਂ ਨੂੰ ਕਹਿ ਦਾਂਗੇ ਜੀ ਇਹ ਮੁਸਲਮਾਨ ਹੋ ਚੁੱਕੇ ਨੇ, ਠੀਕ ਹੈ ਨਾ। ਤੇ ਇਹ ਆ ਗਿਆ ਜਨਾਬ ਜ਼ੈਲਦਾਰ ਸਾਹਿਬ ਬਸ਼ੀਰੁੱਲਾ ਸਾਹਿਬ ਦਾ ਚੁਬਾਰਾ, ਜਿਹੜਾ ਖੱਬੇ ਪਾਸੇ ਵੇ। ਟਿੱਬਾ ਜਿਹਨੂੰ ਕਿਹਾ ਜਾਂਦਾ। ਇਹ ਟਿੱਬਾ ਚੌਕ ਹੈ ਜੀ। ਹਾਂਜੀ, ਇਹਦੇ ਨਾਲ ਵਿੱਚ ਛੋਟੀ ਜਿਹੀ ਮਸਜਿਦ ਹੁੰਦੀ ਸੀ, ਠੀਕ ਹੈ। ਪੁਰਾਣੀ ਇਹ ਪੁਰਾਣੀ ਮਸਜਿਦ ਹੈ, ਠੀਕ ਹੈ। ਅੱਛਾ 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 ਅੱਛਾ, ਇਹ ਜੀ ਨਾਲ ਹੀ ਮਸਜਿਦ ਪੁਰਾਣੀ ਜਿਹੜੀ ਨਵੀਂ ਹੁਣ ਬਣਾਈ ਗਈ ਹੈ, ਲੇਕਿਨ ਇੱਥੇ ਹੀ ਪੁਰਾਣੀ ਮਸਜਿਦ ਹੁੰਦੀ ਸੀ ਜਿੱਥੇ ਉਹਨਾਂ ਨੂੰ ਕਲਮਾ ਪੜ੍ਹਾ ਕੇ ਤੇ ਮੁਸਲਮਾਨ ਕੀਤਾ ਗਿਆ ਬਾਬਾ ਮਨੋਹਰ ਲਾਲ ਹੋਰਾਂ ਨੂੰ। ਇਹ ਉਹ ਮਸਜਿਦ ਹੈਗੀ ਹੈ, ਠੀਕ ਹੈ ਨਾ। ਉਹਨਾਂ ਕਿਹਾ ਸੀ ਕਿ ਜੀ 1947 ਵੇਲੇ ਸਾਡੇ ਜਿਹੜੇ ਵੱਡੇ ਨੇ ਉਹ ਇੱਥੇ ਪਿੰਡ ਹੀ ਰਹਿਣਾ ਚਾਹੁੰਦੇ, ਫਿਰ ਉਹਨਾਂ ਆਖਿਆ ਤੁਸੀਂ ਮੁਸਲਮਾਨ ਹੋ ਜਾਓ, ਫਿਰ ਅਸੀਂ ਮੁਸਲਮਾਨ ਹੋ ਗਏ। ਇਹ ਮਸਜਿਦ ਸਾਨੂੰ ਫਿਰ ਕਲਮਾ ਪੜ੍ਹਾਇਆ ਗਿਆ ਤੇ ਸਾਹਮਣੇ ਨਾਲ ਹੀ ਬਾਬੇ ਜ਼ੈਲਦਾਰਾਂ ਦਾ ਚੁਬਾਰਾ ਹੈਗਾ, ਠੀਕ ਹੈ ਨਾ। ਇਹ ਉਹ ਮਸਜਿਦ ਹੈ। ਇੱਥੇ ਕੋਈ ਖੂਹੀ ਵੀ ਹੁੰਦੀ ਸੀ? ਹੁੰਦੀ ਹੈ ਸੀ ਹਨਾ। ਅੱਛਾ ਅੱਛਾ, ਤੇ ਜਿਹੜੀ ਦੁਕਾਨ ਸੀ ਉਹਨਾਂ ਦੀ ਉਹ ਕਿੱਥੇ ਕਾ ਕੇ ਦੱਸਿਆ ਉਹਨਾਂ ਨੇ? ਦੁਕਾਨ ਉੱਥੇ ਹੀ ਸੀ ਹੁੰਦੀ ਸੀ ਉਹਨਾਂ ਦੀ। ਸਹੀ ਹਾਂਜੀ, ਹੈ। ਇਹ ਚੌਂਕ ਹੈ ਜਿਹਦਾ ਕਿਹਾ ਜਾਂਦਾ ਸੀ ਇਹ ਟਿੱਬਾ। ਟਿੱਬਾ ਚੌਕ ਹੈ ਤੇ ਇਹਦੇ ਬੈਕ ਸਾਈਡ ਇਹ ਮਸਜਿਦ ਦੇ ਬੈਕ ਸਾਈਡ ਤੇ ਗਲੀ ਤੇ ਜਾ ਕੇ ਤੇ ਉਹ ਬਾਬਾ ਮਨੋਹਰ ਲਾਲ ਘਰ ਜਮਾ ਕਸ਼ਮੀਰ ਨੂਰਾਂ ਦਾ। ਸਹੀ ਹੈ। ਲਓ ਜੀ, ਮੈਂ ਆ ਗਿਆ ਪਿੰਡ ਸੁਹਾਵਾ ਢਿਲਵਾਂ ਔਰ ਬਹਾਲ ਲਿਆ ਬਾਬਾ ਮਨੋਹਰ ਲਾਲ ਚੋਪੜਾ ਜੀ ਦਾ ਘਰ ਤੁਹਾਨੂੰ 1947 ਵਾਲਾ। ਲਓ ਜੀ ਦੋਸਤੋ, ਅਸੀਂ ਹੁਣ ਬਿਲਕੁਲ ਉਸ ਘਰ ਦੇ ਕਰੀਬ ਆ ਗਏ ਜਿਹੜਾ ਕਿ ਲਾਲਾ ਕੇਸਰ ਮਲ ਤੇ ਉਹਨਾਂ ਦੇ ਬੇਟੇ ਸ਼੍ਰੀ ਮਨੋਹਰ ਲਾਲ ਚੋਪੜਾ ਉਹਨਾਂ ਦਾ ਘਰ ਸੀ। ਬਿਲਕੁਲ ਇਹ ਘਰ ਆ ਗਿਆ, ਬਿਲਕੁਲ ਅਸੀਂ ਕਰੀਬ ਆ ਗਏ ਔਰ ਸਾਹਮਣੇ ਬਜ਼ੁਰਗ ਨੇ, ਉਹਨਾਂ ਕੋਲ ਪੁੱਛਨੇ ਆ। ਅਸਲਾਮ ਵਾਲੇਕੁਮ ਅੰਕਲ ਜੀ। ਤੁਹਾਡਾ ਕੀ ਇਸਮ ਗ੍ਰਾਮੀ ਹੈ? ਅਬਦਸਤਾਰ ਮਾਨ। ਅਬਦਸਤਾਰ ਮਾਨ ਸਾਹਿਬ। ਅੱਛਾ ਦੱਸੋ, ਬਾਬਾ ਮਨੋਹਰ ਲਾਲ ਹੋਈ ਜਿਹੜੀ ਫੈਮਿਲੀ ਉਹਨਾਂ ਦਾ ਘਰ ਕਿੱਥੇ ਹੁੰਦਾ ਸੀ? ਉਹਨਾਂ ਦਾ ਘਰ ਆ ਹੁੰਦਾ ਸੀ ਇਹ ਵਾਲਾ। ਉਹਨਾਂ ਦਾ ਘਰ ਆ ਹੁੰਦਾ ਸੀ ਇਹ ਵਾਲਾ। ਵਾਹ ਜੀ ਵਾਹ, ਇਧਰ ਨੂੰ ਇਹ ਸਾਰਾ ਇੱਥੇ ਹੁੰਦਾ ਸੀ। ਪੱਕਾ ਘਰ ਸੀ? ਪੱਕਾ ਘਰ ਇੱਟਾਂ ਦਾ। ਠੀਕ ਹੈ, ਸਹੀ ਹੈ। ਤੇ ਇਹ ਤੁਸੀਂ ਹੁਣ ਉਹਨਾਂ ਦੀ ਜਗ੍ਹਾ ਤੇ ਬੈਠੇ ਹੋ? ਬੈਠਕ ਹੁੰਦੀ ਸੀ, ਠੀਕ ਹੈ। ਤੇ ਜ਼ਰਾ ਆਪਣਾ ਹੁਣ ਤੁਸੀਂ ਤਾਂ ਨਵਾਂ ਬਣਾ ਲਿਆ, ਕਿਦੋਂ ਕੁ ਨਵਾਂ ਬਣਾਇਆ ਜੀ ਜਾਂ ਕਿਦੋਂ ਕੁ ਤੱਕ ਰੱਖੀ ਰੱਖਿਆ ਉਹ ਘਰ? ਸਾਡੇ ਕੋਲ ਤਾਂ ਮੈਂ 14-15 ਸਾਲ ਹੋ ਜਦੋਂ ਅਸੀਂ ਮੁੱਲ ਲਿਆ। ਅੱਛਾ, ਤੁਸੀਂ ਮੁੱਲ ਲਈ ਜਗ੍ਹਾ। ਠੀਕ ਹੈ, ਸਹੀ। ਇਸ ਤੋਂ ਪਹਿਲਾਂ ਕੌਣ ਸਨ? ਇਸ ਤੋਂ ਪਹਿਲਾਂ ਮੁਨਸ਼ੀ ਮਜ਼ਦੂਰ ਅਹਿਮਦ ਹੁੰਦਾ ਸੀ, ਉਸ ਤੋਂ ਬਾਅਦ ਭਾਈ ਸ਼ਾਇਬ ਬੜੇ ਇੱਥੇ ਮੇਰੇ ਬਜ਼ੁਰਗ। ਠੀਕ ਹੈ, ਠੀਕ ਹੈ, ਮੁਨਸ਼ੀ ਠੀਕ। ਮਜ਼ਦੂਰ ਕੋ ਪਹਿਲਾਂ ਮਕਾਨ ਗਿਆ ਸੀ ਉਹਨਾਂ ਦਾ। ਸਹੀ ਹੈ। ਲਓ ਜੀ ਦੋਸਤੋ, ਖਾਸ ਤੌਰ ਤੇ ਬਾਬਾ ਮਨੋਹਰ ਲਾਲ ਸਾਹਿਬ, ਇਹ ਜਨਾਬ ਏਰੀਆ ਜਿੱਥੇ ਤੁਹਾਡਾ ਘਰ ਹੁੰਦਾ ਸੀ, ਬੈਠਕ ਹੁੰਦੀ ਸੀ। ਬੈਠਕ ਹੁੰਦੀ ਸੀ ਇੱਥੇ। ਤੇ ਇਹ ਜਨਾਬ ਗਲੀ ਹੈ, ਠੀਕ ਹੈ ਨਾ। ਇਹ ਜਨਾਬ ਹੁਣ ਥੋੜਾ ਜਿਹਾ ਤੁਹਾਨੂੰ ਅੰਦਰੋਂ ਕੋਈ ਵਹਾ ਦਿੰਨੇ ਆ। ਅੰਕਲ ਉਹਨਾਂ ਦਾ ਤਰਲਾ ਮਾਰਿਆ, ਕਹਿੰਦੇ ਨੇ ਠੀਕ ਹੈ। ਲਓ ਜੀ, ਅਸੀਂ ਹੁਣ ਵਹਾਲਨੇ ਆ। ਇਹ ਜਨਾਬ ਜਿੱਥੇ ਇਹਨਾਂ ਦੇ ਘਰ ਹੁੰਦੇ ਸਨ, ਇਹ ਆ ਗਏ ਜਨਾਬ ਅਸੀਂ ਅੰਦਰ। ਅੱਛਾ, ਇੱਥੇ ਇਹ ਉਹਨਾਂ ਦੇ ਘਰ ਕਹਿ ਸਕਦੇ ਜਾਂ ਬੈਠਕ ਕਹਿ ਸਕਦੇ? ਬੈਠਕ ਉੱਥੇ ਸੀ। ਤੇ ਇਹ ਨਾ ਇਹ ਉਹਨਾਂ ਦਾ ਅਸਲ ਜਿਹੜਾ ਘਰ ਦੀ ਆ, ਉਹ ਦੀਵਾਰਾਂ ਉਹਨਾਂ ਦੀ ਉੱਤੇ ਲੱਗੀ ਹੋਈ ਹੈ। ਓਰੀਜਨਲ ਉਹਨਾਂ ਦੀਆਂ ਹੀ ਨੇ? ਉਹਨਾਂ ਦੀ ਲੱਗੀ। ਵਾਹ ਜੀ ਵਾਹ, ਠੀਕ ਹੈ। ਇੱਥੇ ਕਮਰੇ ਹੁੰਦੇ ਸਨ? ਹਾਂ, ਇੱਥੇ ਕਮਰੇ ਸਨ, ਉੱਪਰ ਦੋ ਪਿੱਛੇ ਕਮਰੇ ਸਨ। ਇੱਥੇ ਕਿ ਉਹਨਾਂ ਦਾ ਇੱਕ ਤੈਨੂੰ ਕਮਰੇ ਸਨ ਗੱਲ ਬਣ। ਉਹ ਪਸਾਰ ਟਾਈਪ ਜਿਹੜਾ ਹੁੰਦਾ ਕੋਠੜੀਆਂ। ਬਣਿਆ ਠੀਕ ਹੈ, ਠੀਕ ਹੈ। ਤੇ ਅੱਗੇ ਮੇਰੇ ਪਿਆ ਖਾਲੀ ਸੀ, ਇੱਥੇ ਜਾਮਨ ਹੁੰਦਾ ਸੀ ਇੱਕ। ਦੁਆਰਾ ਕਰਾਂਗੇ ਤਾਂ ਬੈਠ ਕੇ। ਠੀਕ ਹੈ। ਇਹ ਉਹਨਾਂ ਦਾ ਅਸਲ ਘਰ ਉਹਨਾਂ ਦਾ। ਲੋ ਜੀ, ਮੈਂ ਜ਼ਰਾ ਤੁਹਾਨੂੰ ਵਿਖਾ ਦਿਆਂ ਅੱਗੇ ਜਾ ਕੇ ਕਿ ਇਹ ਜਿਹੜੀ ਜਗ੍ਹਾ ਹੈ ਨਾ, ਅੰਕਲ ਉਹਨਾਂ ਦੱਸਿਆ ਕਿ ਇੱਟਾਂ ਜਿਹੜੀਆਂ ਨੇ ਇਹ ਉਹ ਪੁਰਾਣੀਆਂ ਨੇ, ਬਾਕੀ ਇੱਥੋਂ ਦੀਵਾਰਾਂ ਖਤਮ ਹੋਈਆਂ ਨੇ। ਤੇ ਜਨਾਬ ਇਹ ਵੇਖੋ ਤੁਸੀਂ, ਨਾ ਛੋਟੀ ਜਿਹੀ ਖੂਬਸੂਰਤ ਬਗੀਚਾ ਜਿਹਾ ਵੀ ਬਣਾਇਆ। ਤੇ ਇਹ ਆ ਗਿਆ ਜਨਾਬ ਉਹੀ ਪੁਰਾਣੇ ਘਰ ਦੀਆਂ ਦੀਵਾਰਾਂ। ਇਹ ਮੇਰਾ ਹੱਥ ਲੱਗਾ ਜਿਹੜੀਆਂ ਇੱਟਾਂ ਨੂੰ। ਬਾਬਾ ਜੀ ਮਨੋਹਰ ਲਾਲ ਸਾਹਿਬ ਤੇ ਉਹਨਾਂ ਦੀ ਫੈਮਿਲੀ ਅਗਰ ਵੇਖ ਰਹੀ ਹੈ ਤੇ ਇਹ ਉਹਨਾਂ ਦੇ ਬਜ਼ੁਰਗਾਂ ਦੇ ਹੱਥਾਂ ਦੀਆਂ ਇੱਟਾਂ ਲੱਗੀਆਂ ਨੇ। ਇਹ ਕੰਧ ਹੈਗੀ ਹੈ ਪਿਛਲੀ। ਇੱਥੇ ਕਮਰੇ ਹੁੰਦੇ ਸਨ, ਪਸਾਰ ਕੋਠਰੀਆਂ ਵਗੈਰਾ, ਜਿਹੜਾ ਕਿ ਸਾਨੂੰ ਅੰਕਲ ਉਹਨਾਂ ਨੇ ਦੱਸਿਆ। ਤੇ ਇਹ ਅੱਗੇ ਸਾਹਮਣੇ ਉਹ ਉੱਥੇ ਉਹਨਾਂ ਦੀ ਬੈਠਕ ਹੁੰਦੀ ਸੀ ਅੱਗੇ। ਤੇ ਇਹ ਉਹ ਜਗ੍ਹਾ ਜਨਾਬ ਤੁਹਾਨੂੰ ਬਹਾਲਣਾ ਪਿਆ ਮੈਂ, ਜਿਹੜੀ ਦੇਖੋ ਨਾ, ਇਹ ਸਾਰਾ ਏਰੀਆ ਪੁਰਾਣਾ ਹੈ। ਇਹ ਦੇਖੋ ਤੁਸੀਂ,
ਕਿੱਥੇ ਗਏ ਲੋਕ ਦੋਸਤੋ? ਹਾਂਜੀ, ਤਰਸਦੇ ਨੇ ਪਿਓ ਇਹ ਦੀਵਾਰਾਂ ਨੂੰ ਹੱਥ ਲਾਉਣ ਵਾਸਤੇ ਜਿੱਥੇ ਮੈਂ ਹੱਥ ਲਾ ਰਿਹਾ ਵਾਂ। ਉਹ ਬਜ਼ੁਰਗ ਹੈ ਜੀ। ਇਹ ਦੀਵਾਰ ਨਵੀਂ ਹੈ ਤੇ ਪਿਛਲੀ ਪੁਰਾਣੀ ਹੈ। ਠੀਕ ਹੈ, ਸਹੀ। ਵਾਹ ਜੀ ਵਾਹ, ਕੀ ਬਾਤ ਹੈ। ਜੀ ਜੀ, ਠੀਕ ਹੈ। ਉਹਨਾਂ ਦੇ ਹੱਥਾਂ ਨਾਲ ਲੱਗਾ ਜਾਮਨ ਸੀ ਤੇ ਮੇਰਾ ਜਾਮਨ ਦਾ ਦਰਖਤ ਇੱਥੇ ਸੀ। ਠੀਕ ਹੈ। ਪਤਾ ਨਹੀਂ ਬਾਅਦ ਚ ਲੱਗਿਆ ਉਦੋਂ ਲੱਗਿਆ ਲੇਕਿਨ ਇੱਥੇ ਜਦੋਂ ਤੁਸੀਂ ਆਏ ਹੋ ਉਦੋਂ ਹੈ ਸੀ। ਠੀਕ ਹੈ। ਸਭ ਤੋਂ ਪੁਰਾਣਾ ਸੀ, ਬੜੀ ਦੇਰ ਦੇ ਲੇਕਿਨ ਬੱਚਿਆਂ ਹੋਏ ਜਨੇ ਤੇ ਇੱਥੋਂ ਮਲਬਾ ਤੇ ਵਾਹਵਾ ਨਿਕਲਿਆ ਹੋਣਾ। ਆਹ ਮਲਬਾ ਜਿੰਨਾ ਕੋਲੇ ਜਗ੍ਹਾ ਲਈ ਸੀ ਤੇ ਉਹ ਇਥੋਂ ਢਾਡੂ ਤੇ ਲੈ ਗਏ ਸਨ ਇਥੋਂ ਸਾਰੇ ਮਲਬਾ। ਠੀਕ ਹੈ। ਹਾਂਜੀ, ਇੱਕ ਉਹਨਾਂ ਦਾ ਸੰਦੂਕ ਵੀ ਹੁੰਦਾ ਸੀ, ਉਹ ਇਹਨਾਂ ਕੋਲ ਹੁੰਦਾ ਸੀ, ਬਾਬਾ ਜੀ ਮੁਖੀ ਕੋਲ ਹੁੰਦਾ ਸੀ, ਜਿਹੜੇ ਡਾਕਟਰ ਦੇ ਜਿਹਨਾਂ ਕੋਲ ਮਕਾਨ ਸੀ ਨਾ, ਹਾਂਜੀ, ਉਹਨਾਂ ਦੇ ਹੱਥਾਂ ਦੇ ਬੰਦਾ ਆਲਮ ਜਾਣੇ ਬੜਾ ਪੁਰਾਣਾ ਦੇ ਬੜੇ। ਤੂੰ ਕਿੱਥੇ ਵੇ? ਉਹ ਬਾਬਾ ਜੀ ਫੌਤ ਹੋ ਗਏ ਆ, ਪਤਾ ਨਹੀਂ ਕਿੱਥੇ ਲੈ ਦੇ ਗਏ ਨੇ। ਇਹ ਇੱਕ ਪੁਰਾਣਾ ਰੋਸ਼ਨਦਾਨ ਨਜ਼ਰ ਆ ਰਿਹਾ। ਹਾਂਜੀ, ਨਹੀਂ ਇਹ ਤੇ ਪੁਰਾਣਾ ਹੈ ਨਾ, ਇਹ ਤੇ ਮੇਰਾ ਉਹਨਾਂ ਆਪ ਖੁਦ ਮਕਾਨ ਬਣਾਇਆ ਸੀ ਬਾਅਦ ਦੇ ਵਿੱਚ, ਪਤਾ ਨਹੀਂ ਅੱਲਾ ਜਾਣਦਾ ਸਾਨੂੰ ਨਹੀਂ ਇਸ ਚੀਜ਼ ਦਾ ਪਤਾ। ਠੀਕ ਹੈ, ਲੇਕਿਨ ਉਹ ਪੁਰਾਣਾ ਹੀ ਆ ਨਾ। ਹਾਂਜੀ ਪੁਰਾਣਾ, ਇਹ ਪੁਰਾਣੇ ਦੇ ਵਿੱਚ ਨਿਸ਼ਾਨੀ ਨਜ਼ਰ ਆ ਰਹੀ ਹੈ। ਇਹ ਅਸਲ ਉਹਨਾਂ ਦਾ ਇਹ ਮਕਾਨ ਸੀ। ਸ਼ਾਇਦ ਇਹ ਵੀ ਜਗ੍ਹਾ ਉਹਨਾਂ ਕੋਲ ਹੋ ਸਕਦੀ ਹੈ, ਮੈਨੂੰ ਇਹ ਨਹੀਂ। ਮੈਂ ਵੱਡਾ ਘਰ ਸੀ, ਉਹ ਜਾਂਦੇ ਵੱਡਾ ਘਰ ਸੀ, ਹੋ ਸਕਦਾ ਬਾਅਦ ਚ ਪੋਰਸ਼ਨ ਬਣੇ ਹੋਣ। ਹਾਂ, ਲੇਕਿਨ ਇਹ ਬਣਿਆ ਉਂਝ ਨਵਾਂ ਹੀ ਹੈ। ਨਵਾਂ ਹੀ ਬਣਿਆ। ਆਹ ਬਣਿਆ ਨਵਾਂ, ਲੇਕਿਨ ਥਾਂ ਆਇਆ ਹੀ ਸਾਰਾ। ਕਮਰੇ ਜਿਹੜੇ ਨੇ ਉਦੋਂ ਇਹ ਵੀ ਬਾਅਦ ਚ ਬਣੇ ਨੇ, ਲੇਕਿਨ ਤੁਸੀਂ ਨਹੀਂ ਬਣਾਏ, ਅਸੀਂ ਨਹੀਂ ਬਣਾਏ। ਤੁਸੀਂ ਮੁੱਲੇ ਨੇ। ਨਹੀਂ, ਇਹ ਸਾਡੇ ਕੋਲ ਇੱਟਾਂ ਮੇਰੇ ਸਾਡਾ ਪਠਾਏ ਨੇ, ਸਾਡੇ ਕੋਲ ਇੱਟਾਂ ਲੈ ਕੇ ਮਕਾਨ ਬਣਾਏ ਨੇ ਸਾਡੇ ਕੋਲ ਜਾਤੀ। ਬਾਕੀ ਮਕਾਨ ਇੱਥੇ ਬਣੇ ਹੈ ਸੀ। ਇਹ ਮਾਛੀਆਂ ਦਾ ਘਰ ਹੁੰਦਾ ਸੀ ਇੱਥੇ ਨਾਲ, ਤੇ ਇੱਥੇ ਕਰੇ ਪੱਠੀ ਪੁੱਠੀ ਤਾਂਦੇ ਦਾਣੇ ਨੂੰ ਬਣਾਉਂਦੇ, ਨਿੱਕੇ ਨਿੱਕੇ ਬਾਲ ਹੁੰਦੇ ਹੁੰਦੇ। ਤੇ ਉਹ ਕਹਿੰਦੇ ਸਨ ਕਿ ਸਾਡੇ ਘਰ ਦੇ ਬਿਲਕੁਲ ਨਾਲ ਅੰਮਾ ਕਸ਼ਮੀਰਨ ਦਾ ਘਰ ਹੁੰਦਾ ਇਹ ਸੀ। ਕਰ ਸਕਦੇ ਇਹ ਜਗ੍ਹਾ ਜਿਹਨੇ ਇਹ ਘਰ ਸੀ। ਅੱਛਾ ਅੱਛਾ ਇਹ ਅੱਛਾ ਘਰ ਵੀ ਢਾਹ ਕੇ ਦੁਬਾਰਾ ਬਣਿਆ, ਵੀ ਪੁਰਾਣਾ ਹੀ ਸੀ ਤੇ ਇਹ ਢਾਹ ਕੇ ਦੁਬਾਰਾ ਬਣਿਆ। ਅੱਛਾ, ਇਹ ਘਰ ਸੀ ਉਹਨਾਂ ਦਾ। ਤੇ ਇਹ ਘਰ ਸੀ ਉਹਨਾਂ ਦਾ। ਵਾਹ ਜੀ ਵਾਹ, ਅੰਮਾ ਜੀ ਹਸੈਨ ਬੀਬੀ ਸਨ। ਹਾਂਜੀ ਹਾਂਜੀ, ਉਹ ਵੀ ਵਾਵਾ ਉਮਰ ਪਾ ਕੇ ਫੌਤ ਹੋਏ ਨੇ। ਅੱਬਾ ਨੇ ਵਾਵਾ ਉਮਰ ਪਾਸ ਹੋ ਗਿਆ। ਹਾਂਜੀ, ਬੜੇ ਵਡੇਰੇ ਹੋ ਗਏ ਨੇ। ਤੇ ਉਹਨਾਂ ਦਾ ਕੋਈ ਬੱਚਾ ਹੈ ਸੀ, ਬੱਚਾ ਬੱਚੇ ਤੋਂ ਨਾ ਹੈ। ਅੱਗੋਂ ਮਤਲਬ ਉਹ ਵੀ ਹੁਣ ਵਡੇਰੇ ਹੋਏ ਹੋਏ ਨੇ। ਆਹੋ, ਵਡੇਰੇ ਨੂੰ ਉਹ ਦੇਮਨਾਬਾਦ ਚਲੇ ਗਏ ਨੇ। ਸਹੀ ਹੈ। ਤੇ ਘਰ ਕਿਸੇ ਹੋਰ ਕੋ ਹੁੰਦਾ, ਇਹ ਘਰ ਕਿਸੇ ਹੋਰ ਲੇਕਿਨ ਘਰ ਹੈ ਹੀ ਹੈ। ਘਰ ਹੈ। ਵਾਹ ਜੀ, ਇਹ ਘਰ ਸੀ ਉਹਨਾਂ ਦਾ। ਠੀਕ ਹੈ ਜੀ। ਇਹ ਨਾਲ ਉਹਨਾਂ ਦਾ ਮੇਰਾ ਬੇਥੇ ਜਿਹੜਾ ਸੰਸਾਰਾ ਸਿਸਟਰ। ਠੀਕ ਹੋ ਗਿਆ। ਅੱਛਾ ਜੀ, ਲਓ ਜੀ, ਬਾਬਾ ਮਨੋਹਰ ਲਾਲ ਸਾਹਿਬ ਨੇ ਆਖਿਆ ਸੀ ਕਿ ਜੀ ਸਾਡੇ ਬਿਲਕੁਲ ਕੰਧ ਸਾਵੀਂ ਸੀ ਤੇ ਇੱਕ ਅੰਮਾ ਕਸ਼ਮੀਰਨ ਹੁੰਦੀ ਸੀ। ਹਾਂਜੀ ਬਿਲਕੁਲ। ਤੇ ਉਹ ਫਿਰ ਅਸੀਂ ਜਦੋਂ ਵੰਡ ਹੋਣ ਲੱਗੀ ਤੇ ਉਹ ਸਾਨੂੰ ਆਪਣੇ ਘਰ ਲੈ ਗਏ ਕਿ ਤੁਹਾਨੂੰ ਕੋਈ ਨੁਕਸਾਨ ਨਾ ਪਹੁੰਚਾਏ, ਤੁਸੀਂ ਮੇਰੇ ਘਰ ਆ ਜਾਓ। ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਦੱਸੀਆਂ ਸਨ। ਅੱਛਾ, ਇਹ ਘਰ ਉਹਨਾਂ ਦਾ ਤੇ ਇਹ ਘਰ ਇਹਨਾਂ ਦਾ ਹੋ ਗਿਆ ਜਿਹੜਾ ਇਸ ਹਿੰਦੂ ਖਾਨਦਾਨ ਸੀ, ਤੇ ਇਹ ਮੁਸਲਮਾਨ ਤੇ ਕਸ਼ਮੀਰੀਆਂ ਦਾ ਘਰ। ਠੀਕ ਹੋ ਗਿਆ। ਵਾਹ ਜੀ ਵਾਹ। ਲਓ ਜੀ, ਬੜੀਆਂ ਯਾਦਾਂ ਤੁਸੀਂ ਅੰਕਲ ਜੀ ਸ਼ੇਅਰ ਕਰਵਾਤੀਆਂ ਨੇ। ਤੇ ਤੁਸੀਂ ਹੁਣ ਆਓ ਨਾ, ਤੁਹਾਨੂੰ ਹੁਣ ਚਾਹੇ ਕੋਈ। ਲੋ ਜੀ, ਇਹ ਘਰ ਸੀ ਬਾਬਾ ਮਨੋਹਰ ਲਾਲ ਚੋਪੜਾ ਹੋਰਾਂ ਦੀ ਫੈਮਿਲੀ ਦਾ, ਬਾਬਾ ਕੇਸਰਮਲ। ਤੇ ਇਹ ਇੱਥੇ ਜਨਾਬ ਹੁੰਦਾ ਸੀ ਅੰਮਾ ਕਸ਼ਮੀਰਨ, ਜਿਹੜਾ ਉਹਨਾਂ ਨੇ ਦੱਸਿਆ ਕਿ ਅੰਮਾ ਕਸ਼ਮੀਰਨ ਸੀ, ਇੱਕ ਖਤੂਨ ਸੀ, ਤੇ ਉਹਨੇ ਸਾਡੀ ਜਾਨ ਬਚਾਈ ਸੀ। ਉਹਨਾਂ ਦਾ ਘਰ ਆ ਗਿਆ ਇੱਥੇ, ਹੁਣ ਨਵਾਂ ਬਣ ਚੁੱਕਿਆ, ਲੇਕਿਨ ਇਹ ਪੁਰਾਣਾ ਘਰ ਇੱਥੇ ਹੁੰਦਾ ਸੀ। ਠੀਕ ਹੈ ਨਾ। ਇਹ ਦਰਵਾਜ਼ਾ ਇਹਦੇ ਪਿੱਛੇ ਘਰ ਸੀ, ਔਰ ਇਹ ਜਨਾਬ ਬੈਠਕ ਸੀ ਬਾਬਾ ਮਨੋਹਰ ਲਾਲ ਚੋਪੜਾ ਸਾਹਿਬ ਦੀ। ਤੇ ਇਹ ਨਾਲ ਦਾ ਘਰ ਸੀ ਜਿਹੜਾ ਕਿ ਅੰਮਾ ਹੁਸੈਨ ਬੀਬੀ ਸਨ, ਜਿਹੜੀ ਅੰਮਾ ਕਸ਼ਮੀਰਨ ਕਿਹਾ ਜਾਂਦਾ। ਤੇ ਇਹ ਹੁਣ ਦੇਖੋ ਨਾ, ਇਹ ਗਲੀ ਪੁਰਾਣੀ ਹੈ। ਇਹ ਦੇਖੋ, ਇਹ ਪੁਰਾਣੀ ਗਲੀ ਹੈ। ਤੇ ਇਹ ਦੇਖੋ ਪੁਰਾਣੇ ਰੋਸ਼ਨਦਾਨ ਲੱਗੇ। ਠੀਕ ਹੈ ਨਾ। ਇਹ ਚੀਜ਼ਾਂ ਨਵੀਆਂ ਬਣ ਚੁੱਕੀਆਂ ਨੇ, ਇਹ ਪੁਰਾਣੀਆਂ ਨੇ ਹਲੇ ਵੀ। ਠੀਕ ਹੈ ਨਾ। ਇਹ ਰੋਸ਼ਨਦਾਨ ਉਹੀ ਪੁਰਾਣੇ ਦੌਰ ਦਾ। ਤੇ ਇਹ ਘਰ ਜਨਾਬ ਬਣਿਆ ਇੱਥੇ ਵੀ। ਹੁਣ ਜਿਹੜਾ ਨਾ ਬੈਠਕ ਹੁੰਦੀ ਸੀ ਉਹਨਾਂ ਦੀ, ਤੇ ਪੱਕੇ ਘਰ ਹੁੰਦੇ ਸਨ ਇਸ ਜਿਹੜੀ ਚੋਪੜਾ ਫੈਮਿਲੀ ਸੀ। ਤੇ ਇਹ ਹੁਣ ਤਾਂ ਹੁੰਦਾ ਹੈ, ਇਹ ਉਹਨਾਂ ਦਾ ਘਰ ਜੀ। ਠੀਕ ਹੈ। ਇਹ ਪੁਰਾਣੀਆਂ ਗਲੀਆਂ, ਉਹ ਸਾਹਮਣੇ ਜਿਹੜਾ ਬਾਬਾ ਜਮੀਲ ਤੇ ਬਾਬਾ ਖਲੀਲ ਉਹਨਾਂ ਦੇ ਵੱਡਿਆਂ ਦੇ ਜਿਹੜੇ ਘਰ ਨੇ ਉਹ ਸਾਹਮਣੇ ਨੇ। ਅੱਛਾ, ਇਸ ਵੀਡੀਓ ਦਾ ਦੂਸਰਾ ਹਿੱਸਾ ਕੱਲ ਤੁਹਾਨੂੰ ਦਿਖਾ ਲਾਂਗੇ, ਜਿਹਦੇ ਵਿੱਚ ਇਹ ਬਜ਼ੁਰਗ ਜਿਹੜੇ ਨੇ ਇਹਨਾਂ ਨਾਲ ਗੱਲਾਂ ਕਰਾਂਗੇ। ਇਹਨਾਂ ਵੀ ਬੜੀਆਂ ਅੱਛੀਆਂ ਗੱਲਾਂ ਕੀਤੀਆਂ ਨੇ ਬਾਬਾ ਮਨੋਹਰ ਲਾਲ ਚੋਪੜਾ ਤੇ ਉਹਨਾਂ ਦਾ ਜਿਹੜਾ ਇੱਥੇ ਖਾਨਦਾਨ ਸੀ, ਉਹਨਾਂ ਦੇ ਬਾਰੇ 'ਚ ਹੋਰ ਵੀ ਇਹਨਾਂ ਨੇ ਬੜੇ ਅੱਛੇ ਕਿੱਸੇ ਔਰ ਸੱਚੀਆਂ ਕਹਾਣੀਆਂ ਸੁਣਾਈਆਂ ਨੇ। ਉਹਦੀ ਵੀ ਰਿਕਾਰਡਿੰਗ ਕਰ ਲਈਏ ਤੇ ਕੱਲ੍ਹ ਅਪਲੋਡ ਕਰਾਂਗੇ। ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕੱਲ੍ਹ ਦੀ ਵੀਡੀਓ ਦਾ ਇੰਤਜ਼ਾਰ ਕਰੋ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼, ਰੱਬ ਰਾਖਾ।